व्यूअर्स ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੀਰ ਹਰਭਜਨ ਮਾਹੀ ਜੀ ਦੀ ਹੈ। ਇਹ ਲਿਖਦੇ ਹਨ ਕਿ ਅਸੀਂ ਪਾਕਿਸਤਾਨ ਨਾਲ ਇੱਕ ਮਿੱਤਰ ਦੇਸ਼ ਦੇ ਤੌਰ ਤੇ ਰਹਿ ਸਕਾਂਗੇ। ਇਹ ਸਵਾਲ ਮੈਂ ਇਸ ਲਈ ਪੁੱਛ ਰਿਹਾ ਹਾਂ ਕਿ ਇੱਕ ਪਾਸੇ ਅਫਗਾਨਿਸਤਾਨ ਫੈਕਟਰ ਹੈ ਅਤੇ ਦੂਸਰਾ ਅਮਰੀਕਾ ਵੱਲੋਂ ਇਸ ਸਾਲ ਅਫਗਾਨਿਸਤਾਨ ਵਿੱਚੋਂ ਫੌਜਾਂ ਕੱਢਣ ਤੋਂ ਬਾਅਦ ਉੱਥੇ ਤਾਲਿਬਾਨ ਦਾ ਪ੍ਰਭਾਵ ਵਧੇਗਾ। ਇਹ ਤਾਲਿਬਾਨ ਫੈਕਟਰ ਕਸ਼ਮੀਰ ਵਿੱਚ ਵੀ ਆਪਣਾ ਪ੍ਰਭਾਵ ਦਿਖਾਏਗਾ। ਦੋਵੇਂ ਪਾਸਿਓਂ ਇਸਲਾਮਿਕ ਸਟੇਟਾਂ ਨਾਲ ਘਿਰੇ ਹੋਣ ਕਰਕੇ ਸਾਡਾ ਅਮਰੀਕਾ ਤੇ ਰੂਸ ਵਿੱਚੋਂ ਕਿਹੜਾ ਇਤਬਾਰਯੋਗ ਦੋਸਤ ਹੋਵੇਗਾ। ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਕਿਹਾ ਹੈ ਕਿ ਅਸੀਂ ਰੂਸ ਨਾਲ ਵਪਾਰਕ ਸੰਬੰਧ ਬਣਾਵਾਂਗੇ। ਤੁਸੀਂ ਪਿਛਲੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਪਾਣੀਆਂ ਦੇ ਮੁੱਦੇ ਤੇ ਬੜਾ ਸੰਵੇਦਨਸ਼ੀਲ ਹੈ। ਇਸ ਹਾਲਤ ਵਿੱਚ ਅਸੀਂ ਪਾਣੀਆਂ ਦੇ ਮੁੱਦੇ ਤੇ ਜਿਸ ਨਾਲ ਹਰਿਆਣਾ, ਰਾਜਸਥਾਨ, ਪਾਕਿਸਤਾਨ ਦਾ ਸੰਬੰਧ ਵੀ ਜੁੜਦਾ ਹੈ, ਕੀ ਆਸ ਰੱਖਦੇ ਹਾਂ ਜੀ ਡਾਕਟਰ ਸਾਹਿਬ। ਵੀਰ ਹਰਭਜਨ ਮਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬੜੇ ਸੁਲਝੇ ਹੋਏ ਵੀਰ ਨੇ, ਇਹ ਵੀ ਲਗਾਤਾਰਤਾ ਨਾਲ ਲਿਖਦੇ ਨੇ। ਕੁਝ ਵਿਸ਼ੇ ਅਸੀਂ ਪਿਕ ਕੀਤੇ ਹੈ, ਕੁਝ ਜਿਹੜੇ ਨੇ ਉਹ ਇਹਦਾ ਰਿਜ਼ਰਵ ਰੱਖੇ ਨੇ ਜੀ ਜੀ ਕਿਉਂਕਿ ਜਿੱਥੇ ਪੋਲੀਟੀਕਲ ਸਿਸਟਮ ਬਾਰੇ ਇਹਨਾਂ ਦੀ ਸੋਚ ਬੜੀ ਨਿਖਰੀ ਹੋਈ ਹੈ, ਉੱਥੇ ਸਮਾਜਿਕ ਮੁੱਦਿਆਂ ਦੇ ਵਿੱਚ ਜਿਵੇਂ ਅਸੀਂ ਬੇਇਨਸਾਫੀ ਕਰਦੇ ਹਾਂ ਦਲਿਤ ਭਾਈਚਾਰੇ ਨਾਲ, ਜ਼ਾਤ ਪਾਤੀ ਸਾਡਾ ਮਾਈਂਡਸੈਟ ਹੈ, ਉਸ ਬਾਰੇ ਵੀ ਇਹਨਾਂ ਦੀਆਂ ਦੋ ਈਮੇਲਸ ਨੇ ਜਿਨ੍ਹਾਂ ਨੂੰ ਮੈਂ ਆਉਣ ਵਾਲੇ ਸਮੇਂ 'ਚ ਕਿਸੇ ਵੇਲੇ ਐਡਜਸਟ ਕਰਾਂਗਾ। ਸੋ ਇਹ ਜਿਹੜੀ ਲਿਖਤ ਹੈ ਉਹਨਾਂ ਦੀ, ਇਹਦੇ 'ਚ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਇੱਕ ਪੂਰੇ ਫੇਥ ਨਾਲ ਇਹ ਮੰਨ ਕੇ ਕਿ ਭਵਿੱਖ ਸਾਡਾ ਕੀ ਹੋਏਗਾ ਖਾਲਿਸਤਾਨ ਦਾ ਔਰ ਉਹਦੇ 'ਚ ਉਹਨਾਂ ਨੇ ਸਟਾਰਟ ਹੀ ਇੱਥੋਂ ਕੀਤਾ ਕਿ ਕੀ ਪਾਕਿਸਤਾਨ ਨਾਲ ਸਾਡੇ ਮਿੱਤਰਾਨਾ ਸੰਬੰਧ ਰਹਿ ਸਕਣਗੇ। ਸੋ ਉਹਦੇ 'ਚ ਉਹਨਾਂ ਨੇ ਬੇਸ਼ੱਕ ਇਹ ਕਿਹਾ, ਉਹਨਾਂ ਜਦੋਂ ਇਹ ਹੈ ਵੀ ਰਹਿ ਸਕਣਗੇ ਦਾ ਮਤਲਬ ਅੱਜ ਮਿੱਤਰਾਨਾ ਨੇ, ਅੱਜ ਉਹਨਾਂ ਦੀ ਹਮਦਰਦੀ ਹੈ, ਅਸੀਂ ਜਿਹੜਾ ਉਹਨਾਂ ਬਾਰੇ ਪੋਜ਼ਿਟਿਵ ਰਾਏ ਰੱਖਦੇ ਹਾਂ ਤੇ ਉਹਨਾਂ ਨੂੰ ਵੀ ਲੱਗਦਾ ਵੀ ਸਿੱਖ ਫੈਕਟਰ ਇੱਕ ਅਹਿਮ ਫੈਕਟਰ ਹੈ ਜਿਹੜਾ ਕਿ ਭਾਰਤ ਨੂੰ ਕੈਨ ਪੁੱਟ ਦੈਮ ਇਨ ਦੇਅਰ ਪਲੇਸ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ। ਪਰ ਉਹਨਾਂ ਨੇ ਭਵਿੱਖ ਦਾ ਜਿਹੜਾ ਕਲਪਿਆ ਕਿ 2014 'ਚ ਅਮਰੀਕਾ ਨੇ ਉੱਥੋਂ ਨਿਕਲ ਆਉਣਾ ਔਰ ਨੈਟੋ ਫੋਰਸਿਸ ਨੇ ਵੀ। ਸੋ ਜ਼ਾਹਰ ਹੈ ਵੀ ਉੱਥੇ ਜਿਹੜਾ ਤਾਲਿਬਾਨ ਟੇਕ ਓਵਰ ਕਰਨਗੇ। ਫਿਰ ਇਹਨਾਂ ਦਾ ਇਹ ਕਹਿਣਾ ਵੀ ਇਹ ਤਾਲਿਬਾਨ ਕਿਉਂਕਿ ਕਸ਼ਮੀਰ ਦਾ ਬਾਰਡਰ ਅਫਗਾਨਿਸਤਾਨ ਦੇ ਨਾਲ ਵੀ ਲੱਗਦਾ ਹੈ ਔਰ ਨਾਟ ਭਾਰਤੀ ਕਸ਼ਮੀਰ ਦਾ ਜਿਹੜਾ ਕਸ਼ਮੀਰ ਟੁਗੈਦਰ ਹੈ ਔਰ ਕਸ਼ਮੀਰ ਦੇ ਵਿੱਚ ਵੀ ਤਾਲਿਬਾਨ ਜਿਹੜੇ ਨੇ ਉਹ ਐਕਟਿਵ ਹੋਣਗੇ। ਸੋ ਜੇ ਕਸ਼ਮੀਰ, ਉਹਨਾਂ ਨੇ ਸਪਸ਼ਟਤਾ ਨਾਲ ਆਜ਼ਾਦ ਤਾਂ ਨਹੀਂ ਕਿਹਾ ਵੀ ਜੇ ਕਸ਼ਮੀਰ ਵੀ ਇੱਕ ਇੰਡੀਪੈਂਡੈਂਟ ਆਈਡੈਂਟਿਟੀ ਬਣਦੀ ਹੈ, ਸੋ ਸਾਡਾ ਵਾਅ ਦੋ ਇਸਲਾਮਿਕ ਸਟੇਟਾਂ ਨਾਲ, ਇੱਕ ਪਾਸੇ ਪਾਕਿਸਤਾਨ ਤੇ ਇੱਕ ਪਾਸੇ ਤਾਲਿਬਾਨ ਡੋਮੀਨੇਟਡ ਕਸ਼ਮੀਰ। ਔਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਤਾਲਿਬਾਨ ਈਵਨ ਪਾਕਿਸਤਾਨ ਦੇ ਵਿੱਚ ਵੀ ਹਾਵੀ ਹੋ ਰਹੇ ਨੇ, ਕਿ ਪਾਕਿਸਤਾਨ 'ਚ ਵੀ ਉਹ ਸੋਚ ਜਿਹੜੀ ਅੱਜ ਵਾਲੀ ਨਾ ਹੋਏ, ਕੱਟੜ ਇਸਲਾਮਿਕ ਸਟੇਟ ਵਾਲੀ ਹੋਏ। ਤਾਂ ਉਹਨਾਂ ਨੇ ਫਿਰ ਕਿਹਾ ਕਿ ਵੀ ਇਸ ਸਾਰੇ 'ਚ ਸਾਡੀ ਕੀ ਲਾਈਨ ਹੋਏਗੀ ਔਰ ਕਿਵੇਂ ਸਾਡੀ ਸਰਵਾਈਵਲ ਹੋਏਗੀ। ਫਿਰ ਉਹਦੇ 'ਚ ਉਹਨਾਂ ਨੇ US ਔਰ ਅਮਰੀਕਾ ਵੀ ਲੈ ਆਂਦਾ, ਕਿਉਂਕਿ ਮਾਨ ਸਾਹਿਬ ਦੀ ਸਟੇਟਮੈਂਟ ਮੈਂ ਤਾਂ ਨਹੀਂ ਦੇਖੀ ਹੈ, ਜ਼ਰੂਰ ਇਹਨਾਂ ਨੇ ਕੋਟ ਕੀਤੇ ਹੈ। ਕਿਹਾ ਹੋਏਗਾ ਵੀ ਅਸੀਂ ਰਸ਼ੀਆ ਨਾਲ ਵੀ ਵਪਾਰ ਕਰਾਂਗੇ, ਜਿਵੇਂ ਅਸੀਂ ਪਹਿਲਾਂ ਕਹਿ ਕੇ ਹਟੇ ਹਾਂ। ਜਦੋਂ ਤੁਸੀਂ ਵਰਲਡ ਟ੍ਰੇਡ ਦੀ ਗੱਲ ਕਰਦੇ ਹੋ, ਤੁਹਾਡਾ ਪ੍ਰੋਡਕਟ ਹੈ, ਕੋਈ ਵੀ ਉਹਦਾ ਬਾਇਰ ਹੈ, ਤੁਸੀਂ ਉਹਦੇ ਨਾਲ ਜਿਹੜਾ ਹੈ ਉਹ ਵਪਾਰ ਕਰਦੇ ਹੋ। ਤੇ ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਕੇਜਰੀਵਾਲ ਦਾ ਬਾਰੇ ਅਸੀਂ ਜਿਵੇਂ ਕਿਹਾ ਸੀ ਕਿ ਵੀ ਉਹ ਹਰਿਆਣਵੀ ਹੈ, ਉਹ ਹੁਣ ਤਾਂ ਆਪਣੇ ਫਖਰ ਨਾਲ ਕਹਿਣ ਵੀ ਲੱਗ ਗਿਆ, ਸੰਗਰੂਰ 'ਚ ਵੀ ਸੀ ਤੇ ਸੰਗਰੂਰ 'ਚ ਉਹਦੇ ਮਿਡਲ ਨਾਮ ਵੀ ਜਿਹੜਾ ਹੈ ਉਹਨੇ ਭਗਵੰਤ ਮਾਨ ਨੇ ਜਦੋਂ ਉਹਨੂੰ ਇੰਟਰੋਡਿਊਸ ਕਰਵਾਇਆ ਤੇ ਉਸ ਨੂੰ ਜਿਹੜਾ ਅਗਰਵਾਲ ਔਰ ਗੁਪਤਾ, ਇਹ ਦੋ ਇਹਨਾਂ ਦੇ ਮੇਨ ਹੁੰਦੇ ਨੇ, ਉਹਦਾ ਮਿਡਲ ਨੇਮ ਵੀ ਲਿਆ ਸ਼ਾਇਦ ਅਗਰਵਾਲ ਉਹਨੇ ਕਿਹਾ ਕਿ, ਔਰ ਉਹ ਵੀ ਕਹਿੰਦਾ ਵੀ ਮੈਂ ਬਨੀਆ ਹੂੰ। ਹੁਣ ਹਰਿਆਣੇ ਦਾ ਵੀ ਹੈ, ਬਨੀਆ ਵੀ ਹੈ। ਤੇ ਹੁਣ ਜ਼ਾਹਰ ਹੈ ਕਿ ਜਿਵੇਂ ਪਾਣੀਆਂ ਦਾ ਮੁੱਦਾ, ਜਦੋਂ ਅਸੀਂ ਪੰਜਾਬ ਦੇ ਇਸ਼ੂਆਂ ਦੀ ਗੱਲ ਕਰਦੇ ਹੁਣ ਪੰਜਾਬ ਦਾ ਪਾਣੀ ਤਾਂ ਹਰਿਆਣਾ ਵੀ ਲਿਜਾ ਰਿਹਾ, ਰਾਜਸਥਾਨ ਵੀ ਲਿਜਾ ਰਿਹਾ ਫ੍ਰੀ ਆਫ ਕਾਸਟ, ਕਿ ਉਹਨਾਂ ਦੀ ਕੀ ਨੀਤੀ ਹੋਏਗੀ। ਜਿਹੜਾ ਹੁਣ ਇੰਟਰਲਿੰਕਿੰਗ ਆਫ ਰਿਵਰਸ ਨੂੰ ਜੋੜਨਾ, ਹੁਣ ਬੇਸ਼ੱਕ ਕੇਜਰੀਵਾਲ 3 ਦਿਨਾਂ ਦੇ ਦੌਰੇ ਤੇ ਆਏ ਪੰਜਾਬ 'ਚ, ਉਹਨਾਂ ਦਾ ਅੱਛਾ ਸਵਾਗਤ ਵੀ ਹੋਇਆ, ਖਾਸ ਤੌਰ 'ਚ ਬਟਾਲੇ ਬਹੁਤ ਵੱਡਾ ਇਕੱਠ ਸੀ ਜਿੱਥੋਂ ਸੁੱਚਾ ਸਿੰਘ ਛੋਟੇਪੁਰ ਉਹਨਾਂ ਦੇ ਉਮੀਦਵਾਰ ਨੇ। ਪਰ ਇਹਦੇ ਬਾਵਜੂਦ ਹਾਲਾਂਕਿ ਮੈਂ ਆਸ ਕਰਦਾ ਸੀ ਕਿ ਪੰਜਾਬ 'ਚ ਆ ਕੇ ਕੇਜਰੀਵਾਲ ਕੁਛ ਨਾ ਕੁਛ ਪੰਜਾਬ ਦੇ ਇਸ਼ੂਜ਼ ਬਾਰੇ ਗੱਲ ਕਰਨਗੇ, ਪਰ ਉਹਨਾਂ ਨੇ ਨਵੰਬਰ 84 ਇਹ ਕਿਹਾ ਕਿ ਜੀ ਦੋਸ਼ੀਆਂ ਨੂੰ ਅਸੀਂ ਸਜ਼ਾ ਦੇਵਾਂਗੇ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਜੀ ਕਿ ਕਾਂਗਰਸ ਨੇ ਸਿੱਖਾਂ ਦੇ ਨਾਲ ਔਰ BJP ਨੇ ਮੁਸਲਮਾਨਾਂ ਦੇ ਨਾਲ ਧੱਕਾ ਕੀਤਾ ਹੈ, ਜ਼ੁਲਮ ਕੀਤਾ ਹੈ, ਇਹਨੂੰ ਅਸੀਂ ਰੈਕਟੀਫਾਈ ਕਰਾਂਗੇ। ਪਰ ਕੋਈ ਵੀ ਹੋਰ ਮੁੱਦਾ ਜਿਹੜਾ ਪੰਜਾਬ ਦਾ ਜਾਂ ਡਰੱਗਸ ਬਾਰੇ, ਉਹ ਤਾਂ ਜ਼ਾਹਰ ਹੈ ਉਹ ਵੀ ਉਨੀ ਬੁਲੰਦ ਆਵਾਜ਼ 'ਚ ਨਹੀਂ ਕਿਹਾ। ਹਾਲਾਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਮੈਨੂੰ ਸੀ ਕਿ ਬਾਦਲ ਦੇ ਉੱਤੇ ਉਹ ਸਿੱਧਾ ਨਿਸ਼ਾਨਾ ਸਾਧੇਗਾ ਕਿ ਉਹ ਤਾਂ ਭ੍ਰਿਸ਼ਟਾਂ ਦਾ ਭ੍ਰਿਸ਼ਟ ਹੈ। ਜੇ ਤੁਸੀਂ ਭ੍ਰਿਸ਼ਟਾਚਾਰ ਹੀ ਇੱਕ ਮੁੱਖ ਮੁੱਦਾ ਆਮ ਆਦਮੀ ਪਾਰਟੀ ਦਾ,
ਸੋ ਈਵਨ ਉਹਦੇ 'ਚ ਵੀ ਉਹਨੇ ਡਰੱਗਸ ਦੇ ਹਵਾਲੇ ਨਾਲ ਲੁਧਿਆਣੇ ਜ਼ਰੂਰ ਕਿਹਾ ਹੈ ਆ ਕੇ ਕਿ ਮਜੀਠੀਆ ਔਰ ਇਹ ਜਿਹੜਾ ਹੈ ਇਹਨਾਂ ਨੂੰ ਪੰਜਾਬ ਨੂੰ ਡਰੱਗ ਦੇ ਵਿੱਚ ਲਿਆ ਰਹੇ ਨੇ ਔਰ ਵਜ਼ੀਰ ਸ਼ਾਮਲ ਨੇ। ਲੇਕਿਨ ਭ੍ਰਿਸ਼ਟਾਚਾਰ ਦੀ ਗੱਲ ਉਸ ਲਹਿਜੇ ਦੇ ਵਿੱਚ ਜਿਵੇਂ ਉਹ ਬਾਕੀਆਂ ਪ੍ਰਤੀ ਕਰਦੇ ਨੇ ਉਹਨਾਂ ਨੇ ਨਹੀਂ ਕੀਤੀ। ਸੋ ਮੈਂ ਅਸਲ ਲਾਸਟ ਤੋਂ ਪਹਿਲਾਂ ਸ਼ੁਰੂ ਕਰ ਲਈ ਗੱਲ। ਸੋ ਉਹਨਾਂ ਨੇ ਪੁੱਛਿਆ ਵੀ ਪਾਣੀਆਂ ਦੇ ਮੁੱਦੇ ਤੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਉਹ ਕੋਈ ਹਮਾਇਤ ਨਹੀਂ ਕਰਦੇ, ਇਸ ਕਰਕੇ ਕਿ ਉਹਨਾਂ ਦਾ ਵੀ ਉਹ ਹਿੰਦੂ ਰਾਸ਼ਟਰਵਾਦ ਔਰ ABC ਟੀਮਾਂ ਨੇ। ਚੰਗੀ ਗੱਲ ਹੈ ਸਾਡੀਆਂ ਪੰਥਕ ਧਿਰਾਂ ਜਿਹੜੀਆਂ ਹੁਣ ਤੱਕ ਕਾਫੀ ਹੱਦ ਤੱਕ ਚੁੱਪ ਸੀ ਜਾਂ ਕਿਤੇ ਨਾ ਕਿਤੇ ਅੰਦਰੂਨੀ ਤੌਰ ਤੇ ਸੀ ਕਿ ਜੀ ਆਮ ਆਦਮੀ ਪਾਰਟੀ ਆਹ ਕਰਦੀ ਹੈ ਜਾਂ ਉਹਨੂੰ ਹਮਾਇਤ ਦੇ ਦਈਏ, ਦਲ ਖਾਲਸਾ ਨੇ ਬੜੀ ਮਜ਼ਬੂਤੀ ਦੇ ਨਾਲ ਇਸ ਦੇ ਉੱਤੇ ਸਟੈਂਡ ਲਿਆ। ਪੰਚ ਪ੍ਰਧਾਨੀ ਵਾਲਿਆਂ ਦੀ ਵੀ ਇੱਕ ਸਟੇਟਮੈਂਟ ਆਈ ਹੈ, ਬੜੀ ਫਲਸਫਾਨਾ ਸਟੇਟਮੈਂਟ ਹੈ, ਆਈ ਤਾਂ ਬੜੀ ਲੇਟ ਹੈ ਪਰ ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਕਿ ਭਾਰਤ ਦੇ ਜਿਹੜੇ ਅਖੌਤੀ ਲੋਕਤੰਤਰ ਹੈ ਉਸ ਦੇ ਵਿੱਚ ਸਾਡਾ ਘੱਟ ਗਿਣਤੀਆਂ ਦਾ ਕੁਝ ਨਹੀਂ ਨਿਕਲ ਸਕਦਾ। ਸੋ ਉਹਨਾਂ ਨੇ ਓਵਰਆਲ ਹੀ ਨਕਾਰ ਦਿੱਤਾ ਹੈ ਜਿਹੜਾ ਇਲੈਕਸ਼ਨ ਸਿਸਟਮ ਹੈ ਕਿ ਇਹਦੇ 'ਚ ਸਾਡਾ ਕੁਝ ਨਹੀਂ ਨਿਕਲਣਾ, ਪਰ ਘੱਟੋ ਘੱਟ ਜਿਹੜਾ ਉਹਨਾਂ ਨੇ ਆਮ ਆਦਮੀ ਪਾਰਟੀ ਨਾਲੋਂ ਆਪਣੀ ਜਿਹੜੀ ਹੈ ਉਹ ਦੂਰੀ ਬਣਾਈ ਹੈ। ਜਿਹੜੀ ਗੱਲ ਉਹਨਾਂ ਨੇ ਸ਼ੁਰੂ ਦੇ ਵਿੱਚ ਕੀਤੀ ਕਿ ਇਸਲਾਮਿਕ ਦੇ ਥੱਲੇ, ਦੇਖੋ ਤਾਲਿਬਾਨ ਬਾਰੇ ਜਿੰਨਾ ਮਰਜ਼ੀ ਪ੍ਰੋਪੇਗੈਂਡਾ ਵੈਸਟ ਦੇ ਵਿੱਚ ਹੋਏ, ਅਮਰੀਕਾ ਦੇ ਵਿੱਚ ਹੋਏ, ਇੱਕ ਗੱਲ ਜ਼ਾਹਰ ਹੈ ਵੀ ਇਹ ਮੂਲ ਤੌਰ ਦੇ ਉੱਤੇ ਪਸ਼ਤੋ ਸਪੀਕਿੰਗ ਪਠਾਨ ਨੇ ਔਰ ਪਠਾਨ ਅਫਗਾਨਿਸਤਾਨ ਦੇ ਵਿੱਚ ਬਹੁ ਗਿਣਤੀ 'ਚ ਨੇ। ਜਦੋਂ ਅਮਰੀਕਾ ਨੇ ਜਾਂ ਪੱਛਮੀ ਤਾਕਤਾਂ ਨੇ ਜਿਹੜੇ ਦੂਸਰੇ ਤਾਜ਼ਕ ਜਾਂ ਉਜ਼ਬੈਕ ਉਹਨਾਂ ਨੂੰ ਤਾਕਤ ਦੇ ਕੇ ਆਪ ਉਹਨਾਂ ਨੂੰ ਉਹਨਾਂ ਦੇ ਪਿੱਛੇ ਖਲੋ ਕੇ ਉਹਨਾਂ ਨੂੰ ਪ੍ਰੌਕਸੀ ਬਣਾ ਕੇ ਵਰਤਣਾ ਚਾਹਿਆ ਤੇ ਉਹ ਲੜੇ। ਪਠਾਨ ਦੇ ਕਰੈਕਟਰ 'ਚ ਪਠਾਨ ਬਹਾਦਰ ਨਸਲ ਹੈ ਔਰ ਉਹਨਾਂ ਨੂੰ ਜਿਹੜਾ ਬਦਨਾਮ ਕਰਨ ਦੇ ਲਈ ਫਿਰ ਤਾਲਿਬਾਨ ਜਿਵੇਂ ਕੋਈ ਬਹੁਤ ਕੱਟੜਵਾਦ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਬਾਕੀ ਫਿਰ ਵੈਸਟਰਨ ਪਾਵਰਸ ਆ ਗਈਆਂ ਤੇ ਉਹਨਾਂ ਦਾ ਰੈਫਿਊਜ ਤਾਂ ਇਸਲਾਮ ਹੈ। ਇਸਲਾਮ ਦੇ ਥੱਲੇ ਉਹਨਾਂ ਨੇ ਲਾਮਬੰਦ ਕੀਤਾ, ਲੜੇ ਵੀ। ਔਰ ਇਹ ਵੀ ਕੋਈ ਦੋ ਰਾਹਾਂ ਨਹੀਂ ਨੇ ਕਿ ਇਸਲਾਮ ਦੇ ਨਾਂ ਤੇ ਮੁਜਾਹਿਦੀਨ ਬਣਾ ਕੇ ਲੜਾਉਣ ਦੀ ਗੱਲ ਤਾਂ ਅਮਰੀਕਾ ਪੱਛਮੀ ਤਾਕਤਾਂ ਨੇ ਸ਼ੁਰੂ ਕੀਤੀ ਸੀ। ਜਦੋਂ ਸੋਵੀਅਤ ਯੂਨੀਅਨ ਨੇ ਕਬਜ਼ਾ ਕੀਤਾ 1979 'ਚ ਅਫਗਾਨਿਸਤਾਨ 'ਚ ਆਏ ਤੇ ਮੁਜਾਹਿਦੀਨ ਔਰ ਜਿਹਦੇ ਕਿ ਆਓ ਭਾਈ ਇਸਲਾਮ ਦੇ ਨਾਂ ਤੇ ਲੜੋ, ਮੁਜਾਹਿਦੀਨ ਦਾ ਮਤਲਬ ਵੀ ਹੋਲੀ ਵਾਰੀਅਰ ਹੈ, ਧਰਮ ਦੇ ਨਾਂ ਤੇ ਸ਼ਹੀਦ ਹੋਣ ਵਾਲੇ। ਹੁਣ ਤੁਸੀਂ ਇੱਕ ਵਾਰੀ ਕਿਸੇ ਚੀਜ਼ ਨੂੰ ਪਹਿਲਾਂ ਅੱਗ ਦਿਖਾ ਦਿਓ, ਫਿਰ ਤੁਸੀਂ ਜਦੋਂ ਭਾਂਬੜ ਬਣ ਜਾਏ ਉਹਨੂੰ ਕਹੋ ਜੀ ਇਹ ਭਾਂਬੜ ਹੈ ਇਹਨੂੰ ਬੁਝਾਓ, ਕਿਵੇਂ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਪਠਾਨ ਜਿੱਥੇ ਬਹਾਦਰ ਨੇ ਉੱਥੇ ਉਹ ਵਤਨ ਪ੍ਰਸਤ ਵੀ ਨੇ ਤੇ ਇਹ ਵੀ ਨਹੀਂ ਹੈ। ਇਹਦੇ 'ਚ ਇੱਕ ਪਾਰਟ ਜ਼ਰੂਰ ਮੈਂ ਕਹਾਂਗਾ ਜਿਹਨੇ ਕਿ ਤਾਲਿਬਾਨ ਨੂੰ ਜ਼ਿਆਦਾ ਕੱਟੜਪਨ ਵੱਲ ਧੱਕਿਆ ਹੈ, ਜਿਹਦੇ ਕਰਕੇ ਅੱਜ ਪਾਕਿਸਤਾਨੀ ਵੀ ਸਫਰ ਕਰ ਰਹੇ ਨੇ, ਉਹ ਨੇ ਅਲ-ਕਾਇਦਾ ਫੈਕਟਰ ਜਾਂ ਵਹਾਬੀ ਇਸਲਾਮ ਦਾ ਵਿੱਚ ਆਉਣਾ ਸਾਊਦੀ ਅਰੇਬੀਆ ਦੇ ਨਾਂ ਥੱਲੇ। ਔਰ ਜ਼ਾਹਰ ਹੈ ਜਿਹੜਾ ਓਰੀਜਨਲ ਅਫਗਾਨ ਜਾਂ ਪਠਾਨ ਹੈ, ਸਿੱਖ ਹੁਣ ਉੱਥੇ 5 ਸਦੀਆਂ ਤੋਂ ਰਹਿ ਰਹੇ ਨੇ, ਇਲਾਕਾ ਗੈਰ ਹੋਏ ਜਾਂ ਉਹ ਸਾਰੀਆਂ ਏਜੰਸੀ ਏਰੀਆ ਅੱਜ ਵੀ ਸਿੱਖ ਉੱਥੇ ਨੇ। ਲੇਕਿਨ ਸਿੱਖਾਂ ਨੂੰ ਜਾਂ ਦੂਸਰਿਆਂ ਨੂੰ ਡਿਫਿਕਲਟੀਜ਼ ਉਦੋਂ ਆਈ ਜਦੋਂ ਕਿ ਇਹ ਅਲ-ਕਾਇਦਾ ਦੇ ਜਿਹੜੇ ਸੀ ਵਹਾਬੀ ਇਸਲਾਮ ਵਾਲੇ, ਇਹਨਾਂ ਨੇ ਉੱਥੇ ਜਾ ਕੇ ਇੱਕ ਅਜੀਬ ਕਿਸਮ ਦਾ ਇਸਲਾਮ ਜਿਹੜਾ ਸੀ, ਜਿਹੜਾ ਇਨਟੋਲਰੈਂਟ ਸੀ ਦੂਸਰਿਆਂ ਦੇ, ਉਹਨੂੰ ਪ੍ਰੀਚ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਜਿਉਂ ਹੀ ਇਹ ਗੱਲ ਉੱਥੇ ਮੁੱਕੇਗੀ ਤੇ ਇਹਨਾਂ ਦਾ ਪ੍ਰਭਾਵ ਵੀ ਘਟ ਜਾਏਗਾ, ਜਿਹੜੇ ਕਿ ਬਿਲਕੁਲ ਦੂਜੇ ਇਹਨਾਂ ਨੇ ਈਵਨ ਸਿੱਖ ਹਿੰਦੂ ਤਾਂ ਛੱਡੋ, ਸ਼ੀਆ ਦੂਸਰੇ ਜਿਹੜੇ ਗਰੁੱਪ ਨੇ ਉਹਨਾਂ ਨੂੰ ਹੀ ਨਹੀਂ ਤਾਂ ਮਸੀਤਾਂ ਤੇ ਹਮਲਾ ਕਰਨਾ ਜਾਂ ਦੂਜਾ, ਇਹ ਅਫਗਾਨਾਂ ਦਾ ਕੰਮ ਨਹੀਂ ਹੈ। ਜਦੋਂ ਅਸੀਂ ਪਠਾਣਾਂ ਦੀ ਗੱਲ ਦੇਖਦੇ ਹਾਂ, ਕੁਝ ਮਾਮਲਿਆਂ 'ਚ ਉਹਨਾਂ ਦੇ ਆਪਣੇ ਕਬੀਲਿਆਂ ਦੇ ਕਾਨੂੰਨ ਨੇ। ਜੇ ਕਬੀਲੇ ਨਾ ਹੁੰਦੇ ਜਾਂ ਫਰੀडम ਨਾ ਹੁੰਦੀ, 5 ਸਦੀਆਂ ਤੋਂ ਸਿੱਖ ਕਿਵੇਂ ਰਹਿ ਜਾਂਦੇ। 47 'ਚ ਪਾਗਲਪਨ ਸੀ ਦੋਨੋਂ ਪਾਸੇ। ਪੱਛਮੀ ਪੰਜਾਬ 'ਚ ਤਾਂ ਸਿੱਖ ਸਾਫ਼ ਹੋ ਗਏ, ਸਿੱਖ ਜਾਂ ਹਿੰਦੂ, ਇੱਧਰ ਮੁਸਲਮਾਨ ਸਾਫ਼ ਹੋ ਗਏ ਮਲੇਰਕੋਟਲੇ ਨੂੰ ਛੱਡ ਕੇ, ਉੱਥੇ ਕਿਵੇਂ ਬਚ ਗਏ ਸਿੱਖ? ਉਹਦਾ ਕਾਰਨ ਇਹ ਸੀ ਕਿ ਜਿਹੜੇ ਓਰੀਜਨਲ ਅਫਗਾਨ ਹੈ, ਅਸੀਂ ਸਮਝਦੇ ਹਾਂ ਕਿ ਵਨਸ ਇਹ ਫਰੀडम ਇੰਡੀਪੈਂਡ, ਠੀਕ ਹੈ ਥੋੜ੍ਹੀ ਬਹੁਤ ਦੇਰ ਸਟਰਗਲ ਹੋਏਗੀ, ਸਿਵਲ ਵਾਰ ਵੀ ਉਹਨਾਂ ਦੀ ਹੋ ਸਕਦੀ ਹੈ ਜੇ ਤਾਜ਼ਕ ਹਜ਼ਾਰੇ ਵਿਰੋਧ ਦੇ ਵਿੱਚ ਖਲੋਂਦੇ ਨੇ, ਬਟ ਅਲਟੀਮੇਟਲੀ ਪਠਾਨ ਕਲਚਰ ਟੋਲਰੈਂਟ ਕਲਚਰ ਹੈ ਔਰ ਦੇ ਵਿਲ ਰਿਵਰਟ ਬੈਕ ਟੂ ਜਿਵੇਂ ਕਿ ਉਹ ਪਹਿਲਾਂ ਸੀ। ਪਾਕਿਸਤਾਨ ਦੇ ਵਿੱਚ ਵੀ ਬੇਸ਼ੱਕ ਗੱਲ ਕਹੀ ਜਾਓ, ਮੁੱਲਾ ਵੀ ਉੱਥੇ ਕਰਦੇ ਨੇ, ਫਤਵੇ ਵੀ ਦਿੰਦੇ ਨੇ, ਕੱਟੜਪਨ ਵੀ ਹੁੰਦਾ, ਪਰ ਕਦੇ ਪਾਕਿਸਤਾਨ ਦੇ ਵਿੱਚ ਮੁੱਲਾ ਪਾਰਟੀ ਜਾਂ ਜਿਹੜੀ ਉਹਨਾਂ ਦੀਆਂ ਜਮਾਤੇ ਇਸਲਾਮੀ ਦੂਜੀਆਂ ਨੇ ਉਹਨਾਂ ਨੂੰ ਕਦੇ ਮੈਜੋਰਟੀ ਤਾਂ ਦੂਰ ਦੀ ਗੱਲ ਹੈ, ਫਿਊ ਸੀਟਸ ਹੁੰਦੀਆਂ, ਹੈਂਡਫੁਲ। ਇਹਦੇ ਉਲਟ ਰਾਦਰ ਜਦੋਂ ਲੋਕ ਜਿਹੜੇ ਪਾਕਿਸਤਾਨ ਦੇ ਵਿੱਚ ਕੱਟੜਵਾਦ ਦੀ ਗੱਲ ਕਰਦੇ ਨੇ, ਭੁੱਲ ਜਾਂਦੇ ਨੇ ਕਿ ਉੱਥੇ ਕਿਤੇ ਮੁੱਲਾ ਨੂੰ ਪਾਵਰ ਨਹੀਂ ਦਿੱਤੀ ਹੈ ਪਾਕਿਸਤਾਨ ਦੇ ਲੋਕਾਂ ਨੇ। ਉਹਨਾਂ ਨੂੰ ਠੀਕ ਹੈ, ਉਹਨਾਂ ਦਾ ਖੁਤਬਾ ਵੀ ਸੁਣ ਲੈਂਦੇ ਨੇ, ਉਹਨਾਂ ਦੀ ਗੱਲ ਵੀ ਉਹ ਧਰਮ ਦੇ ਦਾਇਰੇ 'ਚ ਮੰਨ ਲੈਂਦੇ ਹੋਣਗੇ, ਪਰ ਵੋਟਾਂ ਨਹੀਂ ਪਾਉਂਦੇ ਹੈ ਉਹਨਾਂ ਨੂੰ, ਨਹੀਂ ਤਾਂ ਉੱਥੇ ਜਮਾਇਤ ਇਸਲਾਮੀ ਦੀ ਸਰਕਾਰ ਬਣੀ ਹੁੰਦੀ। ਲੇਕਿਨ ਇਹਦੇ ਉਲਟ ਤੁਸੀਂ ਭਾਰਤ 'ਚ ਦੇਖ ਲਓ ਕਿ 2 ਸੀਟਾਂ ਸੀ ਇੱਕ ਵੇਲੇ ਬੀਜੇਪੀ ਦੀਆਂ,
ਦੋ ਤੋਂ ਕਿੱਥੋਂ ਤੱਕ ਪਹੁੰਚ ਗਏ। ਹੁਣ ਮੋਦੀ ਨੂੰ ਬਿਠਾਇਆ ਬੌਲਦ ਦੇ ਸਿਰ ਦੇ ਉੱਤੇ ਸ਼ਿਵ ਸ਼ੰਕਰ ਬਿਠਾਇਆ ਕਿ ਜਾ ਰਿਹਾ ਹੈ ਦਿੱਲੀ ਦੇ ਲਾਲ ਕਿਲੇ ਤੇ। ਕਿਵੇਂ ਸਾਰਾ ਹਿੰਦੁਸਤਾਨ ਜਿਹੜਾ ਹੈ ਉਹ ਹਿੰਦੂਤਵੀ ਐਲੀਮੈਂਟ ਸਾਰਾ ਮੀਡੀਆ ਕਰ ਕਦੇ ਪਾਕਿਸਤਾਨ 'ਚ ਦੇਖੇ ਕਿ ਲੋਕ ਇਸ ਤਰ੍ਹਾਂ ਹੋਏ ਹੋਣ। ਸੋ ਇਸ ਗੱਲੋਂ ਵੀ ਮੈਂ ਸਮਝਦਾ ਹਾਂ ਵੀ ਸਾਡੇ ਲਈ ਜਿਹੜਾ ਇਸਲਾਮਿਕ ਪਾਰਟ ਹੈ ਇਹ ਸਾਨੂੰ ਪਤਾ ਹੈ ਕਿਵੇਂ ਹੈਂਡਲ ਕਰਨਾ ਹੈ। ਅਸੀਂ 18ਵੀਂ ਸਦੀ 'ਚ ਵੀ ਹੈਂਡਲ ਕੀਤਾ ਸੀ, ਕਿਉਂਕਿ ਉਦੋਂ ਵੀ ਜਿਹੜੇ ਨੇਕ ਮੁਸਲਮਾਨ ਸਨ ਜਾਂ ਨੇਕ ਇਸਲਾਮ ਨੂੰ ਮੰਨਣ ਵਾਲੇ ਸੀ ਉਹ ਆ ਕੇ ਖਲੋਤੇ ਸੀ ਗੁਰੂ ਸਾਹਿਬਾਨ ਦੇ ਨਾਲ, ਸਿੱਖਾਂ ਦੇ ਨਾਲ ਖਲੋਤੇ ਸੀ। ਐਵੇਂ ਨਹੀਂ ਸਿੱਖਾਂ ਦੀ ਵਿਕਟਰੀ ਹੁੰਦੀ ਰਹੀ। ਉਹ ਤਬਕਾ ਸੀ ਜਿਹੜਾ ਉਹਨਾਂ 'ਚ ਇੱਕ ਤਬਕਾ ਸੀ ਜਿਹੜਾ ਮਜ਼ਹਬ ਦਾ ਨਾਂ ਇਸਤੇਮਾਲ ਕਰਦਾ ਸੀ, ਲੇਕਿਨ ਵਾਸਟ ਮੈਜੋਰਿਟੀ ਇਸਲਾਮ ਰਿਲੀਜਨ ਆਫ ਪੀਸ ਹੈ, ਟੋਲਰੈਂਸ ਹੈ। ਔਰ ਉਸ ਖਿੱਤੇ ਦੇ ਵਿੱਚ ਈਵਨ ਇਸ ਤੋਂ ਪਹਿਲਾਂ ਵੀ 47 ਤੋਂ ਪੰਜਾਬ ਦੇ ਵਿੱਚ ਕਿਹੜੀਆਂ ਸਾਂਝੀਆਂ ਹਕੂਮਤਾਂ ਨਹੀਂ ਰਹੀਆਂ। ਜੇ ਸਰ ਸਿਕੰਦਰ ਹਯਾਤ ਖਾਨ ਟਿਵਾਣਾ, ਸਰ ਖਿਜਰ ਹਯਾਤ ਖਾਨ ਟਿਵਾਣਾ ਯੂਨੀਅਨਿਸਟ ਪਾਰਟੀ ਸੀ, ਉਹਨਾਂ ਦੇ ਨਾਲ ਸਿੱਖ ਅਕਾਲੀ ਦਲ ਵੀ ਜੁਆਇਨ ਕਰਦੇ ਸੀ ਔਰ ਭਾਈਚਾਰਾ ਵੀ ਰਿਹਾ। ਸੋ ਇਹਦੇ ਉਲਟ ਜਿਹੜਾ ਮੋਰ ਡੇਂਜਰਸ ਹੈ, ਇਹਨਾਂ ਦਾ ਤਾਂ ਸਾਨੂੰ ਪਤਾ ਹੈ ਉਦੋਂ ਕੀ ਸੀ ਅੱਜ ਕੀ ਨੇ, ਜਿਹਦਾ ਸਾਨੂੰ ਪਤਾ ਨਹੀਂ ਸੀ ਹਿੰਦੂਤਵਾ ਦਾ। ਜੂਨ 84 'ਚ ਵੀ ਦੇਖ ਲਿਆ, 30 ਸਾਲਾਂ ਤੋਂ ਵੀ ਦੇਖ ਰਹੇ ਔਰ ਅੱਜ ਜੋ ਨਰਿੰਦਰ ਮੋਦੀ ਨੇ ਮੁਸਲਮਾਨਾਂ ਨਾਲ ਕੀਤਾ, ਸਿੱਖ ਕਿਸਾਨਾਂ ਨੂੰ ਜਿਵੇਂ ਬੇਘਰ ਕੀਤਾ। ਔਰ ਕੱਲ੍ਹ ਇੱਕ ਖਬਰ ਸੀ ਔਰ ਬਲਰਾਮ ਜਾਖੜ ਦਾ ਮੁੰਡਾ ਜਿਹੜਾ ਉਹ ਜਿੱਥੋਂ ਲੜ ਰਿਹਾ ਉਹਨੂੰ ਆ ਕੇ ਗੁਜਰਾਤ ਦੇ ਕਿਸਾਨਾਂ ਨੇ ਜਿਹੜੇ ਉਹ ਤਾਂ ਕਰ ਹੀ ਰਹੇ ਨੇ ਗੁਜਰਾਤ ਦੇ ਕਿਸਾਨ ਵੀ ਕਿਵੇਂ ਸਾਨੂੰ ਉੱਥੋਂ ਬੇਦਖਲ ਕੀਤਾ ਜਾ ਰਿਹਾ। ਪੰਜਾਬ ਦੇ ਕਿਸਾਨ, ਮੈਨੂੰ ਨਹੀਂ ਸੀ ਪਤਾ ਕਿ ਵੀ ਇੱਥੋਂ ਦੇ ਜਿਹੜੇ ਕੁਛ ਜਿਨ੍ਹਾਂ ਨੇ ਕੰਬਾਈਨਸ ਲਈਆਂ ਨੇ, ਹੁਣ ਉੱਥੇ ਤਾਂ ਜ਼ਮੀਨ ਹੀ ਥੋੜ੍ਹੀ ਆ, ਪੰਜਾਬ 'ਚ ਕੰਬਾਈਨ ਬਹੁਤ ਮਹਿੰਗੀ ਹੁੰਦੀ ਹੈ, ਤੇ ਉਹ ਵਿਚਾਰੇ ਆਪਣੇ ਸੀਜ਼ਨ ਦੇ ਦਿਨਾਂ 'ਚ ਗੁਜਰਾਤ 'ਚ ਜਾ ਕੇ ਕੰਬਾਈਨਾਂ ਦੇ ਨਾਲ ਉੱਥੇ ਖੇਤੀਬਾੜੀ ਜਿਹੜਾ ਉਹਨਾਂ ਨੂੰ ਫਸਲਾਂ ਦੀ ਕਟਾਈ ਕਰਦੇ ਸੀ, ਦੂਜਿਆਂ ਦੇ ਵੀ ਗੁਜਰਾਤੀਆਂ ਦੀ, ਔਰ ਫਿਰ ਉਹਦੇ 'ਚ ਕੁਝ ਪੈਸੇ ਬਣਾ ਕੇ ਆ ਜਾਂਦੇ ਹੋਣਗੇ। ਹੁਣ ਇੰਨੀਆਂ ਕੁ ਉਹਨਾਂ ਨੇ ਫੀਸਾਂ ਰੱਖ ਦਿੱਤੀਆਂ ਉੱਥੇ, ਔਰ ਉਹ ਕਿਸਾਨ ਨੂੰ ਸੁਨੀਲ ਜਾਖੜ ਨੂੰ ਕਹਿ ਰਹੇ ਨੇ ਕਿ ਇਸ ਵਾਰ ਗੁਜਰਾਤ ਦਾ ਇੱਕ ਮਿਨਿਸਟਰ ਆਇਆ और उन्हें आके कहा कि इन पंजाबियों ने गंद डाला हुआ है, जला दो इनकी सारी कंबाइन है जी। हुण ये नफरत सिर्फ किसानां नूं कड्ढण तक नहीं, एक पासे तां ये नफरत है जी जी, ते दूसरे पासे इहदे बावजूद कि 65-71 दीयां जंगां असीं मोहरे भी बनदे रहे हिंदू इंडिया दे, पर अज भी पाकिस्तान दे विच वो मुहब्बत है सिखां दे लई, ਉਹਦੇ ਸਿਰ ਤੇ ਚੁੱਕ ਲੈਂਦੇ ਨੇ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹਨਾਂ ਨਾਲ ਡੀਲ ਕਰਨਾ ਗੰਗਾ ਜਮਨਾ ਪਾਰ ਵਾਲਿਆਂ ਨਾਲ ਜ਼ਿਆਦਾ ਔਖਾ ਹੋਏਗਾ ਦੈਨ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਨਾਲ। ਬਾਕੀ ਯੂਐਸ ਤੇ ਰਸ਼ੀਆ 'ਚੋਂ ਕੌਣ ਸਾਡਾ ਹੋਏਗਾ, ਮੈਂ ਸਮਝਦਾ ਵੀ ਦੁਨੀਆ ਦੇ ਵਿੱਚ ਵਪਾਰਕ ਹਿੱਤ, ਵੈਸਟਡ ਇੰਟਰਸਟ, ਇਹ ਸਭ ਤੋਂ ਇੰਪੋਰਟੈਂਟ ਹੁੰਦੇ ਨੇ। ਖਾਲਿਸਤਾਨ ਦੀ ਪਾਲਿਸੀ ਆਜ਼ਾਦਾਨਾ ਹੋਏਗੀ। ਅਸੀਂ ਇੰਡੀਆ ਦੀ ਤਰ੍ਹਾਂ ਨਾ ਸੋਵੀਅਤ ਯੂਨੀਅਨ ਦੇ ਜਿਹੜੇ ਸੈਟੇਲਾਈਟ ਬਣਾਂਗੇ ਜਿਵੇਂ ਬਣੇ ਰਹੇ ਨੇ, ਹੁਣ ਅਮਰੀਕਾ ਦੇ ਬਣਨ ਨੂੰ ਫਿਰਦੇ ਨੇ, ਤੇ ਨਾ ਹੀ ਅਸੀਂ ਅਮਰੀਕਾ ਦੇ ਹੋਵਾਂਗੇ। ਪਰ ਕੁੱਲ ਮਿਲਾ ਕੇ ਅਮਰੀਕਾ ਦੇ ਨਾਲ ਸਾਡੀ ਵਿਚਾਰਧਾਰਕ, ਕਿਉਂਕਿ ਡੈਮੋਕ੍ਰੇਸੀ ਔਰ ਫਰੀडम ਇਹ ਕਨਸੈਪਟ ਸਾਡੇ ਅਮਰੀਕਾ ਵਾਲੇ ਨੇ ਜਿਹੜੇ ਸਾਨੂੰ ਆਈਡੀਓਲੋਜੀਕਲੀ ਇਹਨਾਂ ਦੇ ਨੇੜੇ ਰੱਖਣਗੇ। ਪਰ ਵਪਾਰਕ ਹਿੱਤਾਂ 'ਚ ਤਾਂ ਸਾਡਾ ਸੌਦਾ ਸਮਾਨ ਉਹ ਸਾਊਦੀ ਅਰੇਬੀਆ ਦੇ ਸ਼ੇਖ ਖਾਨ ਕਿ ਵੋਦਕਾ ਪੀਣ ਵਾਲੇ ਮਾਸਕੋ ਦੇ ਰਸ਼ੀਆ ਵਾਲੇ ਲੈਣ ਜਾਂ ਅਮਰੀਕਾ ਵਾਲੇ ਲੈਣ, ਉਹ ਅਸੀਂ ਓਪਨ ਹੋਵਾਂਗੇ, ਵਪਾਰ ਹਰ ਇੱਕ ਨਾਲ ਹੋਏਗਾ। ਪਰ ਖਾਲਿਸਤਾਨ ਦੀ ਜਿਹੜੀ ਪਾਲਿਸੀ ਹੈ ਉਹ ਇੰਡੀਪੈਂਡੈਂਟ ਆਜ਼ਾਦਾਨਾ ਹੋਏਗੀ। ਜੀ ਡਾਕਟਰ ਸਾਹਿਬ ਵੇਲਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।